ਜੀ ਡਾਕਟਰ ਸਾਹਿਬ, ਕੱਲ ਆਪਾਂ ਇੱਕ ਈਮੇਲ ਪੜ੍ਹੀ ਸੀ ਆਸਟ੍ਰੇਲੀਆ ਤੋਂ, ਇੱਕ ਗੁਰਸਖਵੀਰ ਜੀ ਦੀ। ਉਹਨਾਂ ਦੀ ਹਾਫ ਈਮੇਲ ਪੜ੍ਹੀ ਸੀ, ਜਿਹੜੀ ਈਮੇਲ ਉਹਨਾਂ ਦੀ ਰਹਿੰਦੀ ਹੈ ਅਸੀਂ ਪੜ੍ਹਨ ਜਾ ਰਹੇ ਹਾਂ ਜੀ। ਦੁਨੀਆ ਵਿੱਚ 3 ਚੀਜ਼ਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ। ਪਹਿਲਾ ਧਰਮ, ਦੂਸਰਾ ਰਾਜਨੀਤੀ, ਤੀਸਰਾ ਗੋਰਿਆਂ ਦਾ ਦਿਮਾਗ। ਅਤੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਇਹਨਾਂ ਤਿੰਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਮਾਡਰਨ ਪੋਲਿਟਿਕਸ, ਸ਼ਤਰੰਜ, ਕੈਲਕੂਲੇਸ਼ਨ, ਸਾਈਕੋਲੋਜੀ ਅਤੇ ਪੋਲਾਈਟ ਟ੍ਰਿਕਸ ਦਾ ਸੁਮੇਲ ਹੈ, ਜਿਸ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਪਰ ਜਿਸ ਤਰ੍ਹਾਂ ਵੈਲ ਪਲਾਨਡ ਤਰੀਕੇ ਨਾਲ ਰਾਜਨੀਤੀ ਨੂੰ ਸਾਡੇ ਧਰਮ ਵਿੱਚ ਵਾੜਿਆ ਗਿਆ, ਉਂਝ ਹੀ ਇਸ ਨੂੰ ਕੱਢਣ ਲਈ ਵੀ ਵੈਲ ਆਰਗੇਨਾਈਜ਼ਡ ਪਲਾਨ ਦੀ ਲੋੜ ਹੈ। ਧਰਮ ਅਤੇ ਰਾਜਨੀਤੀ ਬਿਜਲੀ ਦੇ ਨੈਗੇਟਿਵ ਅਤੇ ਪੋਜ਼ਿਟਿਵ ਪੋਲ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਇੱਕ ਤੋਂ ਬਿਨਾਂ ਦੂਸਰਾ ਨਕਾਰਾ ਹੋ ਜਾਂਦਾ ਹੈ। ਪਰ ਜੇ ਇਹਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਵੇ ਤਾਂ ਤਬਾਹੀ ਤੈਅ ਹੈ। ਹਰਿਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਅਤੇ ਅਕਾਲ ਤਖਤ ਸਾਹਿਬ ਸਿੱਖਾਂ ਦਾ ਦਿਮਾਗ। ਜਿੰਨੀ ਦੇਰ ਇਹ ਸਹੀ ਕੰਮ ਨਹੀਂ ਕਰਦੇ, ਸਾਡਾ ਕੁਝ ਨਹੀਂ ਬਣਨ ਵਾਲਾ। ਮੇਰੇ ਮੁਤਾਬਕ ਫਿਊਚਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਫਿਊਚਰ ਨੂੰ ਬਦਲਿਆ ਵੀ ਜਾ ਸਕਦਾ ਹੈ। ਉਮੀਦ ਹੈ ਕਿ ਧਾਰਮਿਕ ਗੁਲਾਮੀ ਦੀ ਕਹਾਣੀ ਸਮਝ ਆ ਗਈ ਹੋਵੇਗੀ। ਮੈਂ ਹੋਰ ਵੀ ਬਹੁਤ ਕੁਝ ਰਿਸਰਚ ਕੀਤਾ ਹੈ। ਜੇਕਰ ਮੇਰੀ ਕਿਸੇ ਸੇਵਾ ਦੀ ਲੋੜ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਮੌਕਾ ਦਿੱਤਾ ਜਾਵੇ। ਮੈਂ ਜ਼ਿਆਦਾ ਸਿਆਣਾ ਨਹੀਂ, ਪਰ ਰੱਬ ਦੀ ਕਿਰਪਾ ਨਾਲ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੈ ਅਤੇ ਕੈਲਕੂਲੇਟ ਕਰਕੇ ਆਉਣ ਵਾਲੇ ਸਮੇਂ ਦਾ ਪਹਿਲਾਂ ਹੀ ਪਤਾ ਕਰ ਲੈਂਦਾ ਹਾਂ। ਮੈਂ ਅੱਜਕੱਲ ਸਿਹਤ ਦੇ ਇਲਾਜ ਲਈ ਨੇਪਾਲ ਵਿੱਚ ਹਾਂ ਅਤੇ ਜੋ ਕੁਝ ਮੈਂ ਸਿੱਖਿਆ ਹੈ ਦੁਨੀਆ ਤੋਂ ਰੁਖਸਤੀ ਤੋਂ ਪਹਿਲਾਂ ਮੁੱਠੀ ਭਰ ਸਿੱਖਾਂ ਨੂੰ ਸਿਖਾਉਣਾ ਚਾਹੁੰਦਾ ਹਾਂ ਤਾਂ ਕਿ ਧੋਖੇ ਤੋਂ ਬਚਿਆ ਜਾ ਸਕੇ। ਜੀ ਡਾਕਟਰ ਸਾਹਿਬ, ਇਹਨਾਂ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਕੱਲ ਵੀ ਜਦੋਂ ਤੁਸੀਂ ਪੜ੍ਹਿਆ ਤੇ ਮੈਨੂੰ ਲੱਗਾ ਕਿ ਵੀ ਫਿਨਿਸ਼ਿੰਗ ਟੱਚ ਨਹੀਂ ਦਿੱਤਾ ਗਿਆ ਜੀ, ਪਰ ਹੋਇਆ ਇਹ ਵੀ ਜਿਹੜੀ ਉਹਨਾਂ ਨੇ ਈਮੇਲ ਭੇਜੀ ਉਹ ਮੁਕੰਮਲ ਨਹੀਂ ਆਈ। ਸੋ ਅੱਜ ਉਹਨਾਂ ਨੇ ਉਸ ਨੂੰ ਰਿਵਾਈਜ਼ਡ ਕਰਕੇ ਤੇ ਜਿਹੜਾ ਪਾਰਟ ਰਹਿ ਗਿਆ ਸੀ ਉਸ ਨੂੰ ਮੁਕੰਮਲ ਕੀਤਾ ਜੀ, ਕਿਉਂਕਿ ਕੱਲ ਵਾਲੇ 'ਚ ਉਹਨਾਂ ਨੇ ਹਿਸਟੋਰੀਕਲੀ ਬਿਆਨ ਕੀਤਾ ਸੀ ਕਿ ਕਿਵੇਂ ਅੰਗਰੇਜ਼ਾਂ ਨੇ ਪੰਜਾਬ ਹੜੱਪਣ ਤੋਂ ਬਾਅਦ ਗੁਰਦੁਆਰਿਆਂ ਤੇ ਕੰਟਰੋਲ ਕੀਤਾ, ਫਿਰ ਕਿਵੇਂ ਸ਼੍ਰੋਮਣੀ ਕਮੇਟੀ ਰਾਹੀਂ ਉਹਨਾਂ ਨੇ ਆਪਣਾ ਜੱਫਾ ਬਣਾਇਆ ਔਰ 47 ਤੋਂ ਬਾਅਦ ਸਾਡੇ ਗੁਰਦੁਆਰੇ ਦੋਨੋਂ ਹੀ ਗੈਰ ਸਿੱਖ ਸਰਕਾਰਾਂ ਦੇ ਕੰਟਰੋਲ 'ਚ ਚਲੇ ਗਏ ਔਰ ਫਿਰ ਕਿਵੇਂ ਇਹਨਾਂ ਨੇ ਹਮਲਾ ਕਰਕੇ ਜੂਨ 84 ਤੋਂ ਬਾਅਦ ਡਾਇਰੈਕਟ ਸਾਡੇ ਤੇ ਅਸੌਲਟ ਕੀਤਾ। ਔਰ ਇਹਨਾਂ ਦਾ ਉਸ ਲਿਖਤ ਦੇ ਵਿੱਚ ਸੀ ਕਿ ਵੀ ਸਾਨੂੰ ਇਸ ਵੇਲੇ ਜਿਹੜਾ ਡਾਇਰੈਕਟ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਕੋਈ ਕਿਸੇ 'ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਵੱਡੇ ਗੋਲ ਨੂੰ ਸਾਹਮਣੇ ਰੱਖਦਿਆਂ ਜਿਹੜੀ ਹੈ ਉਹ ਪੇਸ਼ਕਦਮੀ ਕਰਨੀ ਚਾਹੀਦੀ ਹੈ, ਨਹੀਂ ਤਾਂ ਅਸੀਂ ਬਹੁਤ ਨੁਕਸਾਨ ਉਠਾਵਾਂਗੇ। ਸੋ ਉਸ ਗੱਲ ਨੂੰ ਉਹਨਾਂ ਨੇ ਅੱਗੇ ਤੋਰਿਆ ਕਿ ਵੀ 3 ਚੀਜ਼ਾਂ ਜਿਹੜੀਆਂ ਨੇ ਉਹ ਬੜੀ ਬਾਰੀਕੀ ਜਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਬੜਾ ਜ਼ਹੀਨ ਜਿਹੜਾ ਉਹ ਮੰਗਦੀਆਂ ਨੇ, ਥਿੰਕਿੰਗ, ਸੋਚ। ਇੱਕ ਧਰਮ ਹੈ, ਇੱਕ ਰਾਜਨੀਤੀ ਹੈ ਔਰ ਇੱਕ ਗੋਰੇ ਜਦੋਂ ਅਸੀਂ ਕਹਿੰਦੇ ਹਾਂ ਤਾਂ ਉਸ ਦੇ ਵਿੱਚ ਇਹ ਸਾਰੀ ਇਕੱਲੇ ਬ੍ਰਿਟਨ ਹੀ ਨਹੀਂ, ਇਹ ਸਾਰੇ ਯੂਰਪੀਅਨਸ ਜਿਨ੍ਹਾਂ ਨੇ ਦੁਨੀਆ ਨੂੰ ਵੰਡਿਆ, ਕਿਵੇਂ ਬਸਤੀਵਾਦ ਦਾ ਫੈਲਾਅ ਕੀਤਾ, ਕਿਵੇਂ ਜਦੋਂ ਉਹਨਾਂ ਥਾਵਾਂ ਨੂੰ ਛੱਡਿਆ ਵੀ ਤੇ ਉੱਥੋਂ ਜਿਹੜਾ ਉਹ ਨਵੇਂ ਨਕਸ਼ੇ ਬਣਾ ਕੇ ਆ ਗਏ। ਔਰ ਕੱਲ ਜਦੋਂ ਮੈਂ ਪਰਸੋਂ ਵਾਪਸ ਆਇਆ ਤੇ ਜਿਹੜੇ ਡਰਾਈਵਰ ਸੀ ਟੈਕਸੀ ਉਹ ਤੁਰਕ ਸੀ ਔਰ ਮੇਰਾ ਕੁਦਰਤੀ ਹੁੰਦਾ ਮੈਂ ਗੱਲਬਾਤ ਕਰਦਾ ਤੇ ਮੈਨੂੰ ਕਈ ਵਾਰੀ ਹੁੰਦਾ ਵੀ ਕਈ ਚੀਜ਼ਾਂ ਜਿਹੜੀਆਂ ਸਾਡੇ ਬੜੇ ਬੜੇ ਪੜ੍ਹੇ ਲਿਖੇ ਵੀ ਸਮਝਦੇ ਨਹੀਂ ਨੇ, ਇੱਥੇ ਜਿਹੜੇ ਸਧਾਰਨ ਲੋਕ ਨੇ ਉਹ ਸਮਝਦੇ ਨੇ। ਉਹਨਾਂ ਨੇ ਵੀ ਕਿਹਾ ਜੀ ਆ ਜੋ ਹੁਣ ਕਰ ਰਹੇ ਨੇ ਉੱਥੇ ਇਹ ਦੇ ਵਾਂਟ ਟੂ ਕ੍ਰੀਏਟ ਨਿਊ ਮੈਪਸ, ਨਵੇਂ ਨਕਸ਼ੇ ਬਣਾਉਣੇ ਚਾਹੁੰਦੇ ਨੇ। ਸੀਰੀਆ ਨੂੰ 3 ਹਿੱਸਿਆਂ 'ਚ ਵੰਡਣਗੇ, ਇਰਾਕ ਨੂੰ ਆਲਰੇਡੀ ਹੁਣ ਜਿਹੜਾ ਇੱਕ ਕਾਮਨ ਬੰਦੇ ਨੂੰ ਇੰਨੀ ਗੱਲ ਸਮਝ ਆ ਜਾਂਦੀ ਹੈ ਤੇ ਸਾਡਿਆਂ ਨੂੰ ਜਿਹੜਾ ਉਹ ਸਮਝਣ ਤੋਂ ਕਿਉਂ ਇਨਕਾਰੀ ਹੁੰਦੇ ਨੇ, ਸ਼ਾਇਦ ਇਹੀ ਕਾਰਨ ਹੈ ਵੀ ਅਸੀਂ ਬਾਰ-ਬਾਰ ਸਫ਼ਰ ਕਰਦੇ ਹਾਂ, ਕਦੇ ਇੱਕ ਦੇ ਹੱਥਾਂ 'ਚ ਕਦੇ ਦੂਸਰਿਆਂ 'ਚ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਗੋਰਿਆਂ ਦਾ ਦਿਮਾਗ ਔਰ ਧਰਮ ਔਰ ਰਾਜਨੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਮਾਡਰਨ ਪੋਲਿਟਿਕਸ ਹੈ ਇਹਦੇ 'ਚ ਸ਼ਤਰੰਜ ਵੀ ਹੈ, ਸਾਈਕੋਲੋਜੀ ਵੀ ਹੈ ਔਰ ਪੋਲੀਟੀਕਲ ਟੈਕਟਿਕਸ ਵੀ ਨੇ, ਇਹਨਾਂ ਦਾ ਮੇਲ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸ਼ਤਰੰਜ ਦੀ ਬਾਜ਼ੀ ਆਪਣੇ ਆਪ 'ਚ ਨਹੀਂ, ਹੋਰ ਵੀ ਮਨੋਵਿਗਿਆਨ ਵੀ ਇਹਦੇ 'ਚ ਜੁੜਿਆ ਹੋਇਆ ਜੀ। ਔਰ ਉਹਨਾਂ ਨੇ ਫਿਰ ਬੜੀ ਖੂਬਸੂਰਤੀ ਨਾਲ ਕਿਹਾ ਵੀ ਹਰਮੰਦਰ ਔਰ ਅਕਾਲ ਤਖਤ ਦੇ ਸਾਨੂੰ ਗਿਫਟਸ ਨੇ। ਹਰਮੰਦਰ ਸਾਡਾ ਦਿਲ ਹੈ ਔਰ ਅਕਾਲ ਤਖਤ ਦਿਮਾਗ ਹੈ। ਔਰ ਜੇ ਅਸੀਂ ਦਿਮਾਗ ਦੀ ਵਰਤੋਂ ਤੋਂ ਬਿਨਾਂ ਸਿਰਫ ਦਿਲ ਦੇ ਪਿੱਛੇ ਜਾਵਾਂਗੇ ਤਾਂ ਫਿਰ ਦਿਲ ਦੀ ਜਿਹੜੀ ਦੁਨੀਆ ਹੁੰਦੀ ਹੈ, ਜਜ਼ਬਾਤਾਂ ਦੀ ਦੁਨੀਆ ਹੁੰਦੀ ਹੈ, ਜਜ਼ਬਾਤ ਤੁਹਾਨੂੰ ਕਿਤੇ ਨਾ ਕਿਤੇ ਡੀਕ ਦਿੰਦਾ ਹੈ, ਅੱਖਾਂ ਬੰਦ ਕਰ ਦਿੰਦਾ ਹੈ, ਕਿਉਂਕਿ ਤੁਸੀਂ ਜਜ਼ਬਾਤੀ ਹੋ ਕੇ
ਤੇ ਕੱਲੀ ਦਿਮਾਗ ਦੀ ਦੁਨੀਆ ਵੀ ਕਾਫੀ ਨਹੀਂ ਹੈ, ਦਿਲ ਔਰ ਦਿਮਾਗ, ਹਰਮੰਦਰ ਔਰ ਅਕਾਲ ਤਖਤ ਦਾ ਮੇਲ ਜਿਹੜਾ ਹੈ ਉਹ ਸਾਡੇ ਸਾਹਮਣੇ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਵੀ ਉਹ ਫਿਊਚਰ ਨੂੰ ਅਸੀਂ ਕਿਵੇਂ ਕੰਟਰੋਲ ਕਰ ਸਕਦੇ ਹਾਂ, ਅੱਜ ਵੀ ਕੌਮ ਦੇ ਵਿਹੜੇ 'ਚ ਹੈ ਜੇ ਅਸੀਂ ਜੋ ਇਹਨਾਂ ਨੇ ਸੁਝਾਅ ਦਿੱਤੇ ਨੇ ਉਹਦੇ ਮੁਤਾਬਕ ਚੱਲੀਏ ਜੀ। ਔਰ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਅਫਸੋਸ ਵੀ ਹੋਇਆ ਕਿ ਇਹ ਵੀਰ ਸਰੀਰਕ ਤੌਰ ਤੇ ਠੀਕ ਨਹੀਂ ਨੇ। ਨੇਪਾਲ 'ਚ ਇਹਨਾਂ ਨੇ ਕੋਈ ਆਪਣੇ ਡਾਇਰੈਕਟ ਤਾਂ ਨਹੀਂ ਇਹਨਾਂ ਨੇ ਕਿਹਾ, ਲੇਕਿਨ ਇਸ ਤੋਂ ਲੱਗਦਾ ਹੈ ਕਿ ਵੀ ਇਹ ਜਿਹੜੇ ਨੇ ਘੁਲ ਰਹੇ ਨੇ ਆਪਣੀ ਕਿਸੇ ਸਰੀਰਕ ਬਿਮਾਰੀ ਦੇ ਨਾਲ। ਅਸੀਂ ਗੁਰੂ ਚਰਨਾਂ 'ਚ ਇਹਨਾਂ ਦੀ ਚੜ੍ਹਦੀ ਕਲਾ ਲਈ, ਸਿਹਤਯਾਬੀ ਲਈ ਵੀ ਅਰਦਾਸ ਕਰਦੇ ਹਾਂ ਔਰ ਅਜੇ ਇਹੋ ਜਿਹੇ ਵੀਰਾਂ ਦੀ, ਭੈਣਾਂ ਦੀ ਸਾਨੂੰ ਬਹੁਤ ਲੋੜ ਹੈ ਜਿਹੜੇ ਕਿ ਨਿਸ਼ਕਾਮ ਭਾਵਨਾ ਨਾਲ ਔਰ ਦਿਲ ਔਰ ਦਿਮਾਗ, ਜਿਨ੍ਹਾਂ ਦੇ ਦਿਲ 'ਚ ਪੰਥ ਦਾ ਪਿਆਰ ਹੈ ਔਰ ਦਿਮਾਗ ਵੀ ਚੇਤਨ ਹੈ, ਜਿਹਨੂੰ ਅਸੀਂ ਮਨ ਨੀਵਾਂ ਮਤ ਉੱਚੀ ਦੀ ਜਿਹੜੀ ਗੁਰੂ ਤੋਂ ਮੰਗ ਕਰਦੇ ਹਾਂ। ਸੋ ਅਸੀਂ ਇਹਨਾਂ ਦੀ ਸਿਹਤਯਾਬੀ ਦੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਕਿਉਂਕਿ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਹੈ ਤੇ ਅਸੀਂ ਉਹਨਾਂ ਦਾ ਹੀ ਇੱਕ ਸ਼ਬਦ ਰਚਨਾ ਰਾਗ ਜੈਜਾਵੰਤੀ, ਜਿਹੜਾ ਜੈਜਾਵੰਤੀ ਰਾਗ ਐਕਸਕਲੂਸਿਵ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ, ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹਨਾਂ ਰਾਗਾਂ 'ਚ ਬਾਣੀ ਹੈ, ਜੈਜਾਵੰਤੀ 'ਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਜੀ। ਔਰ ਇਹ ਜੀਵਨ ਦੀ ਸਾਰਥਕਤਾ ਕੀ ਹੈ ਔਰ ਅਸੀਂ ਕਿਵੇਂ ਇਸ ਜੀਵਨ ਨੂੰ ਫਜ਼ੂਲ ਚੀਜ਼ਾਂ ਦੇ ਵਿੱਚ ਗਵਾ ਰਹੇ ਹਾਂ, ਇਸ ਸਨੇਹ ਨੂੰ ਗੁਰੂ ਸਾਹਿਬ ਨੇ ਦਿੱਤਾ ਹੈ। ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨ ਰਹੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਭਾਜ ਰੇ, ਅਸਥਿਰ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਜ ਰੇ, ਰਾਮ ਭਗਤ ਹੀਏ ਆਨ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜ ਰੇ ਜੀ। ਬੜੇ ਸਧਾਰਨ ਸ਼ਬਦ ਨੇ ਸਮਝਣ ਦੇ ਲਈ, ਭਾਵ ਤਾਂ ਇਹਨਾਂ ਦਾ ਡੂੰਘਾ, ਲੇਕਿਨ ਮਨ ਜਿਹੜਾ ਹੈ ਹੀ ਖੋਟਾ ਹੈ, ਜਿਹਨੇ ਸਮਝਣਾ ਹੀ ਨਹੀਂ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਮਨੁੱਖ ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਤੇਰੀ ਜ਼ਿੰਦਗੀ, ਘੜੀਆਂ, ਪਲ, ਦਿਨ, ਰਾਤ, ਮਹੀਨੇ, ਸਾਲ ਬੀਤਦੇ ਜਾਂਦੇ ਨੇ ਫਜ਼ੂਲ ਦੇ ਵਿੱਚ। ਤੂੰ ਕੋਈ ਉਸ ਚੋਂ ਕਾਜ ਨਾਲ ਨਹੀਂ ਜੁੜਿਆ, ਉਸ 'ਚ ਕੋਈ ਪ੍ਰੈਕਟੀਕੈਲਿਟੀ ਨਹੀਂ ਹੈ, ਜੀਵਨ ਦਾ ਕੋਈ ਮਨੋਰਥ ਨਹੀਂ ਹੈ। ਕਹਾਣੀਆਂ ਵੀ ਤੂੰ ਸੁਣਦਾ ਹੈ, ਪੁਰਾਣ ਵੀ ਸੁਣਦਾ ਹੈ, ਮਜ਼ਹਬ ਦੀਆਂ, ਧਰਮ ਗ੍ਰੰਥ ਵੀ ਪੜ੍ਹਦੇ ਹੈ, ਨਿਸ ਦਿਨ ਸੁਣ ਕੇ ਸਮਝਤ ਨ ਰਹੇ ਅਜਾਨ। ਪਰ ਉਹ ਜਿਵੇਂ ਹੀ ਹੁੰਦਾ ਹੈ, ਜਿਵੇਂ ਉਹ ਬਤਖ ਦੇ ਉੱਤੇ ਪਾਣੀ ਹੁੰਦਾ ਹੈ, ਖੰਭ ਜੇ ਖਰਾਰਦੀ ਫਰੋਜ਼ ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਉਹ ਕਹਾਣੀਆਂ ਸੁਣ ਕੇ, ਭਾਵੇਂ ਤੁਸੀਂ ਕਿਸੇ ਸੰਸਕਾਰ ਤੇ ਹੋ, ਗੁਰਦੁਆਰੇ ਦੇ ਬਾਹਰ ਨਿਕਲਦੇ ਹੋ, ਉਹ ਜਿਹਾ ਹੀ ਜਿਹੜਾ ਹੈ ਉਹ ਮਨ ਫੇਰ ਭਗੌੜਾ ਹੁੰਦਾ। ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਭਾਜ ਰੇ। ਤੂੰ ਕੀ ਸਮਝਦਾ ਵੀ ਦੂਸਰਿਆਂ ਨੂੰ ਮੌਤ ਆਈ ਹੈ ਤੇ ਤੈਨੂੰ ਨਹੀਂ ਆਉਣੀ ਹੈ? ਕਿੱਥੇ ਜਾਏਗਾ ਭੱਜ ਕੇ? ਅਲਟੀਮੇਟਲੀ ਤੂੰ ਵੀ ਮੌਤ ਦਾ ਖਾਜਾ ਬਣੇਗਾ। ਅਸਥਿਰ ਜੋ ਮਾਨਿਓ ਦੇ, ਸੋ ਤੋਂ ਤੇਰੋ ਹੋਇਆ ਕਿ, ਜਿਸ ਨੂੰ ਤੂੰ ਸਮਝਦਾ ਵੀ ਦੇਹ ਬੜੀ ਤੇਰੀ ਸੋਹਣੀ ਹੈ, ਇਹਨੂੰ ਲਿਸ਼ਕਾ ਕੇ ਰੱਖਦਾ ਹੈ, ਬੜਾ ਸ਼ਿੰਗਾਰ ਕੇ ਰੱਖਦਾ ਹੈ, ਪਰ ਇਹ ਤਾਂ ਅਲਟੀਮੇਟਲੀ ਖੇ ਹੋਣੀ ਹੈ, ਸਵਾਹ ਹੋਣੀ ਹੈ। ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਜ ਰਹੇ ਬੇਸ਼ਰਮ। ਮੂਰਖ, ਤੂੰ ਕਿਉਂ ਰੱਬ ਦੇ ਨਾਲ ਨਹੀਂ ਜੁੜਦਾ? ਰਾਮ ਭਗਤ ਹੀਏ ਆਨ, ਹੀਏ ਦਿਲ ਨੂੰ ਕਹਿੰਦੇ ਨੇ ਕਿ ਉਸ ਪਿਆਰੇ ਦੀ, ਰਾਮ ਦੀ ਜਿਹੜਾ ਰਮਿਆ ਹੋਇਆ ਹੈ, ਉਸ ਦੀ ਭਗਤੀ ਨੂੰ ਆਪਣੇ ਦਿਲ ਵਿੱਚ ਲਿਆ। ਛਾੜ ਦੇ ਤੇ ਮਨ ਕੋ ਮਾਨ, ਆਪਣੇ ਇਸ ਮਨ ਦੇ ਹੰਕਾਰ ਨੂੰ ਛੱਡ। ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜ ਰੇ। ਕਿ ਗੁਰੂ ਨਾਨਕ, ਨੌਵੇਂ ਨਾਨਕ ਇਹੀ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਜੱਗ ਹੈ ਇਹ ਜਾਣ ਵਾਲਾ ਹੈ, ਖਤਮ ਹੋਣ ਵਾਲਾ ਹੈ, ਔਰ ਜਿੰਨੀ ਦੇਰ ਤੂੰ ਇਸ ਸੰਸਾਰ 'ਚ ਹੈ, ਇਸ ਗੱਲ ਨੂੰ ਹੀ ਆਪਣੇ ਪੱਲੇ ਬੰਨ ਲੈ ਕਿ ਰਾਮ ਭਗਤ ਹੀ ਆਨ, ਕਿ ਉਸ ਪਿਆਰੇ ਦੀ ਬੰਦਗੀ ਆਪਣੇ ਦਿਲ ਦੇ ਵਿੱਚ ਲਿਆ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਰਿਵਾਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।